ਹਰਜੋਤ ਸਿੰਘ ਜੀ, ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀਗੀ ਵੀ ਫਰੈਜ਼ਨੋ ਦੇ ਵਿੱਚ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਜਿਹੜੇ ਪਾਈਪ ਬੰਬ ਅਟੈਕਸ ਦੇ ਵਿੱਚ ਸ਼ਾਮਲ ਸੀ। ਹੁਣ ਉਸ ਮਾਮਲੇ ਵਿੱਚ ਇਹ ਖਬਰ ਆ ਰਹੀ ਆ ਵੀ ਕੁੱਲ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 'ਚ 4 ਬੰਦੇ ਤੇ ਇੱਕ ਔਰਤ ਸ਼ਾਮਲ ਆ। ਉਹਨਾਂ ਦੇ ਕੋਲੋਂ ਨਾਜ਼ੀ ਸਿੰਬਲਸ ਤੇ ਹੋਰ ਬਹੁਤ ਸਾਰਾ ਪੈਰਾਫਿਨਲੀਆ ਇਦਾਂ ਦਾ ਲੱਭਾ ਆ। 2 ਸਸਪੈਕਟ ਜਿਹੜੇ ਆ, ਸਕਾਟ ਐਂਡਰਸਨ 44 ਸਾਲਾਂ ਦਾ, ਫਰੈਂਕ ਰੋਚਾ 56 ਸਾਲਾਂ ਦਾ, ਇਹਨਾਂ ਨੂੰ ਬੀਤੇ ਸੋਮਵਾਰ ਰਿਵਰਸਾਈਡ ਕਾਉਂਟੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਟਮਿਕਲਾ ਨੇਬਰਹੁੱਡ ਦੇ ਵਿੱਚੋਂ। ਸੋ ਇਹਨਾਂ ਨੇ ਜਿਹੜੇ ਆ ਅੱਧਾ ਦਰਜਨ ਤਕਰੀਬਨ ਜਿਹੜੇ ਬੰਬਾਂ ਦੇ ਨਾਲ ਧਮਾਕੇ ਆ, ਪਾਈਪ ਬੰਬਸ ਦੇ ਨਾਲ ਧਮਾਕੇ ਕੀਤੇ ਆ, ਜਿਨ੍ਹਾਂ ਵਿੱਚ ਜਿਹੜੇ ਹਰਜੋਤ ਸਿੰਘ ਜੀ, ਪੁਲਿਸ ਦੀਆਂ ਗੱਡੀਆਂ, ਸ਼ੈਰਿਫ ਦੀਆਂ ਗੱਡੀਆਂ ਵੀ ਜਿਹੜੀਆਂ ਉਹ ਸ਼ਾਮਲ ਸੀਗੀਆਂ। ਸੋ ਕਾਫੀ ਹਥਿਆਰ ਤੇ ਨਾਜ਼ੀ ਸਿੰਬਲਸ ਤੇ ਵਾਈਟ ਸੁਪਰਮੇਸਿਸਟ ਜਿਹੜੇ ਗਰੁੱਪਸ ਦੇ ਨਾਲ ਜੁੜੇ ਹੋਣ ਦੀਆਂ ਇਸ ਦੇ ਨਾਲ ਗੱਲਾਂ ਆਈਆਂ ਆ, ਤੇ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰਾ ਜਿਹੜਾ ਨਸ਼ੀਲੇ ਪਦਾਰਥ ਵੀ ਇਹਨਾਂ ਤੋਂ ਬਰਾਮਦ ਜਿਹੜੇ ਉਹ ਕੀਤੇ ਗਏ ਹੈਗੇ ਆ। ਸੋ 4 ਬੰਦੇ ਤੇ ਇੱਕ ਬੁੜੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਗ੍ਰਿਫਤਾਰ ਹੋਏ ਆ। ਤੇ ਵੈਸੇ ਕਾਫੀ ਇੱਕ ਹਿਸਾਬ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਖਬਰ ਕਾਈਂਡ ਆਫ ਜਿਹੜੀ ਲੁਕੀ ਛਿਪੀ ਜੀ ਜਿਹੜੀ ਉਹ ਰਹਿ ਗਈ ਵੀ 5 ਬੰਬ ਧਮਾਕੇ, ਕਈ ਬੰਬ ਧਮਾਕੇ ਜਿਹੜੇ ਆ ਇਹਨਾਂ ਨੇ ਪਾਈਪ ਬੰਬਸ ਜਿਹੜੇ ਆ ਇਹ ਕਰਨ ਦੇ ਵਿੱਚ ਇੱਥੇ ਕਾਮਯਾਬ ਰਹੇ ਸੀਗੇ ਜੀ। ਕਹਿੰਦੇ ਪੰਜਾਬੀ 'ਚ ਕਹਾਵਤ ਆ ਵੀ ਚੋਰ ਚੋਰੀ ਤੋਂ ਜਾਏ, ਹੇਰਾ ਫੇਰੀ ਤੇ ਉਹ ਨਾ ਜਾਏ। ਪਰ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਇੱਦਾਂ ਦੀ ਖਬਰ ਆਈ ਆ ਵੀ ਚੋਰ ਕਿੰਨੀ ਵਾਰੀ ਉਸਨੇ ਬੈਂਕਾਂ ਨੂੰ ਚੋਰੀ ਲੁੱਟਿਆ, ਰੋਬਰੀ ਕੀਤੀ ਤੇ ਫੇਰ ਬੈਂਕ ਲੁੱਟਦਾ ਰਿਹਾ ਜਦੋਂ ਉਸ ਨੂੰ ਛੱਡਿਆ ਗਿਆ। ਪਿਛਲੇ ਨਵੰਬਰ ਦੇ ਵਿੱਚ ਨਿਊ ਜਰਸੀ ਦਾ ਰਹਿਣ ਵਾਲਾ ਕ੍ਰਿਸਚੀਅਨ ਪਲੰਮਰ, ਉਸ ਨੂੰ ਜੇਲ੍ਹ ਦੇ ਵਿੱਚੋਂ ਛੱਡਿਆ ਗਿਆ, ਫੈਡਰਲ ਪ੍ਰਿਜ਼ਨ ਚੋਂ। ਉਹਨੂੰ ਚਾਰਜ ਕੀਤਾ ਗਿਆ ਸੀ 6 ਬੈਂਕਾਂ ਲੁੱਟਣ ਦੇ ਸੰਬੰਧ ਦੇ ਵਿੱਚ ਬੇ ਏਰੀਏ ਦੇ ਵਿੱਚ। ਜਦੋਂ ਹੀ ਉਹਨੂੰ ਛੱਡਿਆ ਗਿਆ ਤੇ ਕੁਝ ਹਫ਼ਤਿਆਂ ਦੇ ਵਿੱਚ ਉਸਨੇ ਫਿਰ ਵੈਲਜ਼ ਫਾਰਗੋ ਦੀ ਬੈਂਕ ਜੋ ਸੈਨ ਫਰਾਂਸਿਸਕੋ ਆ, ਉਸ ਨੂੰ ਲੁੱਟਣ ਲਈ ਉਹ ਚਲਾ ਗਿਆ ਤੇ ਉਹ ਲੁੱਟ ਲਈ। ਤੇ ਕਹਿੰਦੇ ਵੀ ਉਹ ਸੁਪਰਵਿਜ਼ਨ ਦੇ ਅੰਡਰ ਛੱਡਿਆ ਗਿਆ ਸੀ ਪਲੰਮਰ ਨੂੰ, ਪਰ ਉਹਦੇ ਤੇ ਹੁਣ ਰੋਬਰੀ ਚਾਰਜਸ ਲਾਏ, ਜਿਹੜੀ 20 ਸਾਲਾਂ ਦੀ ਸਜ਼ਾ ਫੇਰ ਹੋ ਸਕਦੀ ਆ। ਪਿਛਲੇ ਸਾਲ ਉਸਨੇ ਗਿਲਟੀ ਪਲੀਆ ਕੀਤਾ ਸੀ ਵੀ ਹਾਂ, ਮੈਂ 6 ਦੇ ਕਰੀਬ ਰੋਬਰੀਜ਼ ਕੀਤੀਆਂ ਆ ਬੇ ਏਰੀਏ ਦੇ ਵਿੱਚ, ਜਿਹਦੇ ਤੋਂ $7900 ਦੇ ਕਰੀਬ ਉਹਨੇ ਕਲੈਕਟ ਕੀਤਾ ਸੀ। ਇੱਕ ਉਸਨੇ ਮਾਰਚ 2021 ਚ ਕੀਤੀ ਸੀ ਤੇ ਉਹ ਤੋਂ ਬਾਅਦ ਜੇਲ੍ਹ ਚਲਾ ਗਿਆ ਸੀ। ਜੇਲ੍ਹ ਦੇ ਵਿੱਚ ਫਿਰ ਨੇ ਕੇਸ ਸਮਹਾਉ ਬੇਲ ਲੈਣ ਦੇ ਵਿੱਚ ਕਾਮਯਾਬ ਹੋ ਗਿਆ। ਜ਼ਮਾਨਤ ਤੇ ਜਦੋਂ ਉਹ ਬਾਹਰ ਆਇਆ, ਕਹਿੰਦੇ ਵੀ ਜੇਲ੍ਹ ਦੇ ਵਿੱਚੋਂ ਨਵੰਬਰ 2022 ਨੂੰ ਬਾਹਰ ਆਇਆ ਤੇ ਦਸੰਬਰ 7 ਨੂੰ ਜਾ ਕੇ ਫਿਰ ਉਸਨੇ ਵੈਲਜ਼ ਫਾਰਗੋ ਬੈਂਕ ਜੋ 3rd ਸਟਰੀਟ ਸੈਨ ਫਰਾਂਸਿਸਕੋ 'ਚ ਆ, ਉਹਨੂੰ ਲੁੱਟਣ ਦੇ ਲਈ ਉਹ ਚਲਾ ਗਿਆ ਵੀ ਉਹਦੇ ਕੋਲ ਬੰਬ ਹੈਗਾ ਤੇ ਦਬਦਾ ਪੈਸੇ ਫੜਾਓ ਤੇ ਮੈਂ ਤੁਰਦਾ ਬਣਦਾ ਹੈ। ਸੋ ਹੁਣ ਇਹ ਹਾਲ ਆ, ਤੁਸੀਂ ਦੇਖ ਲਓ ਵੀ ਰੋਬਰਸ ਦਾ 6 ਵਾਰੀ ਬੈਂਕ ਲੁੱਟ ਕੇ ਜੇਲ੍ਹ ਗਿਆ, ਜੇਲ੍ਹ ਤੋਂ ਛੱਡਿਆ ਤੇ 2 ਵੀਕਾਂ ਬਾਅਦ ਫੇਰ ਬੈਂਕ ਲੁੱਟਣ ਚਲੇ ਗਿਆ। ਬੈਕ ਟੂ ਦਾ ਗ੍ਰਾਈਂਡ ਗੇਮ, ਜਿੱਦਾਂ ਕਹਿੰਦੇ ਆ ਵੀ ਬਸ ਹੋਰ ਕੋਈ ਕੰਮ ਨਹੀਂ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਬਹੁਤ ਸਾਰੇ ਸ਼ਹਿਰਾਂ 'ਚ ਹੋਮਲੈਸਨੈਸ ਦੀ ਪ੍ਰੋਬਲਮ ਬਹੁਤ ਵੱਡੇ ਪੈਮਾਨੇ ਦੇ ਉੱਤੇ ਫੈਲੀ ਪਈ ਆ। ਪਰ ਇਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਜਿਹੜਾ ਕੋਰੋਨਾਡੋ ਆ, ਉਹਦੇ ਮੇਅਰ ਨੇ ਜਿਹੜਾ ਇਹ ਦਾਅਵਾ ਕੀਤਾ ਵੀ ਉਸ ਦੇ ਸ਼ਹਿਰ ਦੇ ਵਿੱਚ ਕੋਈ ਵੀ ਹੁਣ ਹੋਮਲੈਸ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਸਟੇਟ ਦੀਆਂ ਜਿਹੜੀਆਂ ਬਹੁਤ ਸਾਰੀਆਂ ਪਾਲਿਸੀਜ਼ ਜਿਹੜੀਆਂ ਉਹ ਹੈਗੀਆਂ ਆ, ਤੇ ਨਾਲ ਦੇ ਨਾਲ ਉਹਨਾਂ ਦੇ ਸ਼ਹਿਰ ਦੀ ਜਿਹੜੀ ਨੋ ਐਨਕੈਂਪਮੈਂਟ ਪਾਲਿਸੀ, ਵੀ ਜਿਹੜੀ ਉਹ ਝੌਂਪੜੀ ਜੀ ਲਾ ਕੇ ਜਾਂ ਉਹ ਨੀਲੇ ਰੰਗ ਦਾ ਆਪਾਂ ਦੇਖਦੇ ਹੀ ਆ ਟਾਟ ਜਿਹਾ ਲਾ ਕੇ ਬਹਿ ਜਾਂਦੇ ਆ ਕਈ ਥਾਵਾਂ ਦੇ ਉੱਤੇ, ਕਹਿੰਦੇ ਵੀ ਉਸ ਨੂੰ ਉਹਨਾਂ ਨੇ ਸਟ੍ਰਿਕਟਲੀ ਅਪਹੋਲਡ ਕੀਤਾ ਆ ਵੀ ਅਸੀਂ ਕਿਸੇ ਨੂੰ ਇਦਾਂ ਬਾਹਰ ਸਟਰੀਟ ਤੇ ਨਹੀਂ ਰਹਿਣ ਦੇਣਾ ਹੈਗਾ। ਸੋ ਕਹਿੰਦੇ ਵੀ ਪੂਰੇ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚੋਂ ਇਸ ਸ਼ਹਿਰ ਨੇ ਇਹ ਕੁਛ ਕਰਕੇ ਇਹ ਦਿਖਾਇਆ ਆ। ਜਿਹੜੇ ਕੋਰੋਨਾਡੋ ਦੇ ਮੇਅਰ ਰਿਚਰਡ ਬੇਲੀ, ਜਿਹੜੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਨਫੈਕਟ ਲੋਕਾਂ ਨੂੰ ਮਦਦ ਦੀ ਜਿਹੜੀ ਉਹ ਲੋੜ ਹੈਗੀ ਆ। ਕਹਿੰਦੇ ਵੀ ਪਾਲਿਸੀਜ਼ ਆਪਣੇ ਪਲੇਸ ਦੇ ਵਿੱਚ ਹੈਗੀਆਂ ਆ, ਰੀਜਨਲੀ ਵੀ, ਲੋਕਲੀ ਵੀ ਤੇ ਸਟੇਟ ਵਾਈਡ ਵੀ, ਜਿਹੜਾ ਜਾਣਬੁੱਝ ਕੇ ਇਹਨਾਂ ਦੇ ਇਦਾਂ ਦੇ ਭੈੜੇ ਬਿਹੇਵੀਅਰ ਨੂੰ, ਜਿਸ ਦੇ ਨਾਲ ਇਹ ਨੁਕਸਾਨ ਪਹੁੰਚਾਉਂਦੇ ਆ, ਉਹਨਾਂ ਨੂੰ ਟੋਲਰੇਟ ਕਰ ਰਹੇ ਆ, ਉਹਨਾਂ ਨੂੰ ਸਹਿਣ ਕਰ ਰਹੇ ਆ, ਜਿਹਦੇ ਨਾਲ ਉਹ ਬਾਕੀ ਦੀਆਂ ਹੋਰ ਕਮਿਊਨਿਟੀਜ਼ ਨੂੰ, ਨੇਬਰਹੁੱਡਸ ਨੂੰ ਵੀ ਉਹ ਨੁਕਸਾਨ ਪਹੁੰਚਾ ਜਾਂਦੇ ਆ। ਤੇ ਕਹਿੰਦੇ ਆ ਵੀ ਜੇ ਆਪਾਂ ਇਦਾਂ ਦੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀ ਲਿਆਵਾਂਗੇ ਤੇ ਇਹਦੇ ਨਾਲ ਹੋਮਲੈਸਨੈਸ ਦੀ ਸਿਚੁਏਸ਼ਨ ਦੇ ਉੱਤੇ ਕਾਫੀ ਫਰਕ ਪੈ ਸਕਦਾ ਆ। ਐਲਏ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਤਕਰੀਬਨ 42,000 ਜਿਹੜੇ ਹੋਮਲੈਸ ਬੰਦੇ ਲੋਕ ਜਿਹੜੇ ਉੱਥੇ ਰਹਿ ਰਹੇ ਨੇ,
ਤੇ ਜਿਨ੍ਹਾਂ ਨੂੰ ਟੈਕਲ ਕਰਨ ਦੇ ਲਈ ਪੈਸੇ ਜਿਹੜੇ ਉਹ ਡਾਲਰ ਉਹਦੇ ਉੱਤੇ ਸੁੱਟੀ ਜਾ ਰਹੇ ਆ, ਪਰ ਹੱਲ ਜਿਹੜਾ ਕਿਸੇ ਤਰੀਕੇ ਦਾ ਨਹੀਂ ਹੋ ਰਿਹਾ। ਐਲਏ ਨੇ ਹੁਣ ਆਪਣੇ ਬਜਟ ਦੇ ਵਿੱਚ $50 ਮਿਲੀਅਨ ਹੋਮਲੈਸਨੈਸ ਦੀ ਸਿਚੁਏਸ਼ਨ ਨੂੰ ਟੈਕਲ ਕਰਨ ਦੇ ਲਈ ਇਹ ਰੱਖਿਆ ਹੈਗਾ ਆ। ਸੋ ਕਰਨਾਡੋ ਸ਼ਹਿਰ ਨੇ ਇਹ ਕਰ ਦਿਖਾਇਆ ਆ। ਸੋ ਮੇ ਬੀ ਹੋਰ ਵੀ ਸ਼ਹਿਰ ਕੁਝ ਇਸ ਤਰੀਕੇ ਦਾ ਕਰਨ ਦੇ ਵਿੱਚ ਕਾਮਯਾਬ ਹੋ ਸਕਣ। ਕੈਲੀਫੋਰਨੀਆ ਨੇ ਸੂਬੇ ਪੱਧਰ ਦੇ ਉੱਤੇ $10 ਬਿਲੀਅਨ ਹੋਮਲੈਸਨੈਸ ਕ੍ਰਾਈਸਿਸ ਦੇ ਉੱਤੇ 2012 ਤੋਂ 2018 ਦੇ ਦਰਮਿਆਨ ਜਿਹੜੇ ਉਹ ਲਗਾਏ ਹੈਗੇ ਆ, ਪਰ ਅਜੇ ਵੀ ਇਸ ਦੇ ਉੱਤੇ ਕੋਈ ਕਹਿ ਸਕਦੇ ਆ ਵੀ ਕਾਬੂ ਨਹੀਂ ਪਿਆ। ਇਨਫੈਕਟ ਹੋਮਲੈਸਨੈਸ ਹੋਰ ਜ਼ਿਆਦਾ ਵਧੀ ਆ।